ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਇੰਡੋਸ ਟੀਵੀ ਦੀ ਪ੍ਰੈਡਿਕਸ਼ਨ ਹੋਈ ਸੱਚ। ਮੰਤਰੀ ਮੰਡਲ ਦੀ ਮੀਟਿੰਗ 'ਚ ਲਏ ਗਏ ਮੈਡੀਕਲ ਸਰਵਿਸ ਸੰਬੰਧੀ ਅਹਿਮ ਫੈਸਲੇ। ਬਠਿੰਡਾ ਥਰਮਲ ਪਲਾਂਟ ਪੁੱਡਾ ਨੂੰ ਦੇਣ ਸੰਬੰਧੀ ਵੀ ਲਿਆ ਗਿਆ ਫੈਸਲਾ। ਪੂਰੇ ਪੰਜਾਬ ਦੇ ਪ੍ਰਾਈਵੇਟ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਹੈ ਹੜਤਾਲ। ਸੀਈਏ ਐਕਟ ਦਾ ਕੀਤਾ ਜਾ ਰਿਹਾ ਹੈ ਵਿਰੋਧ। ਪੰਜਾਬ 'ਚ ਅੱਜ ਸਾਰੇ ਹਸਪਤਾਲ ਬੰਦ, ਨਹੀਂ ਮਿਲਣਗੀਆਂ ਐਮਰਜੈਂਸੀ ਸਹੂਲਤਾਂ। ਕਾਂਗਰਸੀ ਆਗੂ ਰਵਨੀਤ ਬਿੱਟੂ ਵੱਲੋਂ ਰੰਗਰੂਟ ਗੀਤ ਨੂੰ ਲੈ ਕੇ ਦਿੱਤੇ ਬਿਆਨਾਂ ਤੇ ਬੋਲੇ ਦਲਜੀਤ ਦੋਸਾਂਝ। ਕਿਹਾ ਨੈਸ਼ਨਲ ਅਵਾਰਡ ਜੇਤੂ ਫਿਲਮ ਦੇ ਗੀਤ ਨੂੰ ਲੈ ਕੇ ਕੀ ਹੋਣਾ ਚਾਹੀਦਾ ਹੈ, ਮੇਰੇ ਤੇ ਪਰਚਾ। ਮਾਨਸਾ ਜ਼ਿਲ੍ਹੇ ਦੇ ਸ਼ਹੀਦ ਨੌਜਵਾਨ ਗੁਰਤੇਜ ਸਿੰਘ ਦੇ ਨਾਮ ਤੇ ਰੱਖਿਆ ਜਾ ਰਿਹਾ ਪਿੰਡ ਵੀਰੇਵਾਲ ਡੋਗਰਾ ਦੇ ਸਕੂਲ ਦਾ ਨਾਮ। ਪਿੰਡ ਵਾਸੀਆਂ ਵੱਲੋਂ ਸ਼ਰਧਾਂਜਲੀ ਦੇਣ ਲਈ ਸਕੂਲ ਦਾ ਰੱਖਿਆ ਗਿਆ ਨਾਮ। ਖੇਤੀਬਾੜੀ ਯੂਨੀਵਰਸਿਟੀ 'ਚ ਬਣਾਏ ਮਾਸਕ ਲੋਕਾਂ ਲਈ ਬਣ ਰਹੇ ਨੇ ਖਿੱਚ ਦਾ ਕੇਂਦਰ। ਇਕੋ ਫ੍ਰੈਂਡਲੀ ਅਤੇ ਵਾਸ਼ੇਬਲ ਹੋਣ ਕਾਰਨ ਲੋਕਾਂ 'ਚ ਵੱਧ ਰਹੀ ਹੈ ਭਾਰੀ ਡਿਮਾਂਡ। ਆਸਟ੍ਰੇਲੀਆ ਦੀ ਡਿਫੈਂਸ ਫੋਰਸ ਨੇ ਸਾਈਬਰ ਅਟੈਕ ਦੇ ਮੱਦੇਨਜ਼ਰ ਟਿਕਟੌਕ ਨੂੰ ਆਸਟ੍ਰੇਲੀਆ 'ਚੋਂ ਕੀਤਾ ਬੈਨ। ਸਿਕਿਉਰਿਟੀ ਨੂੰ ਦੇਖਦੇ ਲਿਆ ਗਿਆ ਵੱਡਾ ਫੈਸਲਾ। ਜੀ ਔਰ ਇਹਨਾਂ ਖਬਰਾਂ ਦੀ ਤਫਸੀਲ ਤੇ ਖਬਰਾਂ ਦੇ ਵਧੇਰੇ ਚਰਚਾ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਗੁਰਕਵਾਲ ਬਰਾੜ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਰਜਨ ਤੇ ਸਤਿ ਸ਼੍ਰੀ ਅਕਾਲ ਉਹਨਾਂ ਦਰਸ਼ਕਾਂ ਨੂੰ ਜੋ ਲਗਾਤਾਰ ਸਾਡੇ ਨਾਲ ਇਸ ਪ੍ਰੋਗਰਾਮ ਰਾਹੀਂ ਜੁੜਦੇ ਆ ਜੀ ਬਰਾੜ ਜੀ, ਕੱਲ ਦੀ ਖਬਰ ਕਿ ਮੰਤਰੀ ਮੰਡਲ ਦੀ ਮੀਟਿੰਗ ਜਦੋਂ ਚੱਲ ਰਹੀ ਸੀ ਤਾਂ ਅਹਿਮ ਫੈਸਲੇ ਲਏ ਜਾ ਰਹੇ ਸੀ। ਉਸ ਦੇ ਵਿੱਚ ਆਪਾਂ ਇੱਕ ਵਿਚਾਰ ਚਰਚਾ ਕੀਤੀ ਸੀ ਕਿ ਅਹਿਮ ਫੈਸਲੇ ਜਿਹੜੇ ਲਏ ਜਾ ਸਕਦੇ ਨੇ ਮੈਡੀਕਲ ਸਰਵਿਸਿਜ਼ ਦੇ ਮੱਦੇਨਜ਼ਰ ਲਏ ਜਾ ਸਕਦੇ ਨੇ। ਸੋ ਵੱਡੇ ਫੈਸਲੇ ਲਏ ਗਏ ਨੇ। ਡਾਕਟਰਾਂ ਦੀ ਉਮਰ ਵਧਾ ਦਿੱਤੀ ਗਈ ਹੈ, 62 ਤੋਂ 65 ਸਾਲ ਦੇ ਵਿੱਚ ਕਰ ਦਿੱਤੀ ਗਈ ਹੈ। 70% ਜਿਹੜੀ ਮੈਡੀਕਲ ਫੀਸ ਬੱਚਿਆਂ ਦੀ ਡਾਕਟਰੀ ਲਈ ਵਧਾ ਦਿੱਤੀ ਗਈ ਹੈ। ਉਸ ਤੋਂ ਬਾਅਦ ਤੇ ਬਠਿੰਡਾ ਦੇ ਵਿੱਚ ਜਿਹੜਾ ਥਰਮਲ ਪਲਾਂਟ ਹੈ ਉਸ ਨੂੰ ਪੁੱਡਾ ਨੂੰ ਦੇਣ ਦਾ ਫੈਸਲਾ ਲਿਆ ਗਿਆ। ਜੀ ਹਰਜਿੰਦ, ਬਿਲਕੁਲ ਜਿਸ ਤਰੀਕੇ ਨਾਲ ਇਹ ਮੀਟਿੰਗ ਹੋਈ ਆ, ਮੀਟਿੰਗ ਦੇ ਵਿੱਚ ਪਹਿਲਾਂ ਹੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਕਿ ਇਸ ਮੀਟਿੰਗ ਦੇ ਵਿੱਚ ਕੁਝ ਵੱਡੇ ਫੈਸਲੇ ਆ ਜਿਹੜੇ ਉਹ ਲਏ ਜਾ ਸਕਦੇ ਆ। ਜੇ ਆਪਾਂ ਇਹਨਾਂ ਫੈਸਲਿਆਂ ਦੀ ਗੱਲ ਕਰੀਏ ਤਾਂ ਇਹਨਾਂ ਫੈਸਲਿਆਂ ਦੇ ਵਿੱਚ ਜਿੱਥੇ ਕਿ ਜੋ ਮੈਡੀਕਲ ਵਿਭਾਗ ਨਾਲ ਸੰਬੰਧਿਤ ਡਾਕਟਰ ਨੇ ਉਹਨਾਂ ਦੀ ਉਮਰ ਦਰ ਦੇ ਵਿੱਚ ਵਾਧਾ ਕਰ ਦਿੱਤਾ ਗਿਆ। ਜੋ ਨੌਕਰੀ ਦੀ ਉਹਨਾਂ ਦੀ ਉਮਰ ਦੀ ਹੱਦ ਸੀ ਉਸ ਹੱਦ ਨੂੰ ਵਧਾ ਦਿੱਤਾ ਗਿਆ। ਇਹ ਕੁਝ ਚੁਣਿੰਦਾ ਕਾਲਜਾਂ ਦੇ ਜੋ ਅਧਿਕਾਰੀ ਨੇ, ਜੋ ਆਯੁਰਵੈਦਿਕ ਦੇ ਨਾਲ ਸੰਬੰਧਿਤ ਡਾਕਟਰ ਨੇ, ਉਹਨਾਂ ਦੀ ਜਿਹੜੀ ਉਮਰ ਹੱਦ ਦੇ ਵਿੱਚ ਇਹ ਵਾਧਾ ਕੀਤਾ ਗਿਆ। ਤੇ ਇਸ ਦੇ ਨਾਲ ਜੇ ਆਪਾਂ ਅਗਲੀ ਗੱਲ ਕਰੀਏ ਤਾਂ ਅਗਲੀ ਗੱਲ ਜਿਹੜਾ ਸਭ ਤੋਂ ਵੱਡਾ ਫੈਸਲਾ ਹੈ, ਜਿਹੜਾ ਗੁਰੂ ਨਾਨਕ ਦੇਵ ਥਰਮਲ ਪਲਾਂਟ ਹੈ ਜੋ ਕਿ ਬਠਿੰਡਾ ਦੇ ਵਿੱਚ ਮੌਜੂਦ ਹੈ, ਉਸ ਨੂੰ ਜਿਹੜਾ ਪਿਛਲੇ ਕਈ ਸਾਲਾਂ ਤੋਂ ਬੰਦ ਕਰ ਦਿੱਤਾ ਗਿਆ ਸੀ। ਤੇ ਹੁਣ ਜਿਹੜਾ ਇਹ ਫੈਸਲਾ ਲਿਆ ਗਿਆ ਹੈ ਕਿ ਇਸ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਕੀਤੀ ਜਾਵੇਗੀ। ਇੱਥੇ ਜਿਹੜੀ ਇੱਕ ਕਲੋਨੀ ਕੱਟ ਕੇ ਇਸ ਨੂੰ ਰਿਹਾਇਸ਼ੀ ਇਲਾਕੇ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਇਸ ਸੰਬੰਧੀ ਜਿਹੜੀ ਸਿਆਸਤ ਹੈ ਉਹ ਵੀ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਨਾਲ ਭਖ ਗਈ ਹੈ, ਕਿਉਂਕਿ ਫਾਈਨਾਂਸ ਮਿਨਿਸਟਰ ਨੇ ਜੋ ਪੰਜਾਬ ਦੇ ਮਨਪ੍ਰੀਤ ਸਿੰਘ ਬਾਦਲ, ਉਹਨਾਂ ਵੱਲੋਂ ਚੋਣਾਂ ਦੌਰਾਨ ਇਹ ਬਠਿੰਡਾ ਵਾਸੀਆਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਇਸ ਥਰਮਲ ਪਲਾਂਟ ਨੂੰ ਇਸੇ ਤਰ੍ਹਾਂ ਹੀ ਚਾਲੂ ਰੱਖਿਆ ਜਾਵੇਗਾ। ਸੋ ਕਿਤੇ ਨਾ ਕਿਤੇ ਹੁਣ ਜਿਹੜੇ ਨਿਸ਼ਾਨੇ ਆ ਉਹ ਮਨਪ੍ਰੀਤ ਬਾਦਲ ਦੇ ਉੱਪਰ ਲੱਗਣੇ ਸ਼ੁਰੂ ਹੋ ਗਏ ਨੇ, ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਬਾਕੀ ਜੋ ਕਾਂਗਰਸ ਵਿਰੋਧੀ ਪਾਰਟੀਆਂ ਨੇ ਉਹਨਾਂ ਵੱਲੋਂ ਲਗਾਤਾਰ ਇਹ ਨਿਸ਼ਾਨੇ ਆ ਜਿਹੜੇ ਮਨਪ੍ਰੀਤ ਬਾਦਲ ਉੱਪਰ ਲਗਾਏ ਜਾ ਰਹੇ ਨੇ। ਸੋ ਇਸ ਸੰਬੰਧੀ ਇਹ ਫੈਸਲਾ ਵੀ ਲਿਆ ਗਿਆ ਕਿ ਪੁੱਡਾ ਨੂੰ ਦੇਣ ਤੋਂ ਬਾਅਦ ਇਸ ਦੀ ਡਿਵੈਲਪਮੈਂਟ ਵਾਸਤੇ 100 ਕਰੋੜ ਰੁਪਏ ਦੀ ਜਿਹੜੀ ਮਨਜ਼ੂਰੀ ਹੈ ਉਹ ਵੀ ਦੇ ਦਿੱਤੀ ਜਾਵੇਗੀ। ਇੱਥੇ ਦੱਸਣਯੋਗ ਹੈ ਕਿ 80% ਜਿਹੜੀ ਕਮਾਈ ਹੈ ਇਸ ਜਗ੍ਹਾ ਨੂੰ ਨਿਲਾਮ ਕਰਨ ਤੋਂ ਬਾਅਦ ਹੋਵੇਗੀ, ਉਹ 80% PSPCL ਅਤੇ 20% ਪੰਜਾਬ ਸਰਕਾਰ ਨੂੰ ਦੇਣ ਬਾਰੇ ਵੀ ਜਿਹੜੀਆਂ ਚਰਚਾਵਾਂ ਉਹ ਜ਼ੋਰ ਤੇ ਨੇ। ਸੋ ਅੱਜ ਜਿਹੜੀਆਂ ਪ੍ਰਾਈਵੇਟ ਐਮਰਜੈਂਸੀ ਸਹੂਲਤਾਂ ਲੋਕਾਂ ਨੂੰ ਨਹੀਂ ਮਿਲਣਗੀਆਂ। ਸੋ ਜਿਹੜੇ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ ਕਿਸ ਦੇ ਸੰਦਰਭ ਦੇ ਵਿੱਚ ਕੀਤੀ ਗਈ ਹੈ। ਸੋ ਖਾਸ ਕਰਕੇ ਮੈਂ ਇੱਥੇ ਕੁਐਸਚਨ ਕਰਨਾ ਚਾਹੁੰਦੀ ਹਾਂ ਕਿ ਸਰਕਾਰ ਵੱਲੋਂ ਜਿਹੜੇ 70% ਮੈਡੀਕਲ ਫੀਸਾਂ ਦੇ ਵਿੱਚ ਵਾਧਾ ਕੀਤਾ ਗਿਆ, ਕੀ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਗਰੀਬ ਲੋਕ ਹੈਗੇ ਨੇ, ਗਰੀਬਾਂ ਦੇ ਬੱਚੇ ਹੈਗੇ ਨੇ, ਉਹਨਾਂ ਦੇ ਨਾਲ ਨਾਇਨਸਾਫੀ ਹੈ। ਸੋ ਜਿਹੜੇ ਡਾਕਟਰ ਬਣਨਗੇ ਇਹ ਅਮੀਰਾਂ ਦੇ ਬੱਚੇ ਹੀ ਬਣ ਪਾਉਣਗੇ, ਕਿਉਂਕਿ ਗਰੀਬਾਂ ਦੇ ਬੱਚੇ ਇੰਨੀ ਜ਼ਿਆਦਾ ਫੀਸ ਦੀ ਭਰਪਾਈ ਕਿਸ ਤਰ੍ਹਾਂ ਕਰਨਗੇ। ਜੀ ਹਰਜਿੰਦ, ਬਿਲਕੁਲ ਇਹ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਜ਼ਰੂਰ ਹੈ, ਕਿਉਂਕਿ ਅਗਰ ਫੀਸਾਂ ਇਸ ਵੱਡੀ ਦਰ ਨਾਲ ਵਧਾ ਦਿੱਤੀਆਂ ਜਾਂਦੀਆਂ ਤਾਂ ਇਹਦਾ ਸਿੱਧਾ ਅਸਰ ਉਹਨਾਂ ਬੱਚਿਆਂ ਤੇ ਪਵੇਗਾ ਜਿਹੜੇ ਕਿ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਨੇ, ਪਰ ਕਿਤੇ ਨਾ ਕਿਤੇ ਆਰਥਿਕ ਹਾਲਾਤਾਂ ਕਾਰਨ ਉਹ ਮੈਡੀਕਲ ਦੀ ਜਿਹੜੀ ਪੜ੍ਹਾਈ ਆ ਉਹ ਨਹੀਂ ਕਰ ਸਕਣਗੇ। ਇਸ ਸੰਬੰਧੀ ਸਰਕਾਰ ਨੂੰ ਕੋਈ ਵਿਸ਼ੇਸ਼ ਰਿਆਇਤ ਜਾਂ ਛੂਟ ਆ ਉਹ ਜ਼ਰੂਰ ਦੇਣੀ ਚਾਹੀਦੀ ਹੈ। ਜਿਸ ਤਰੀਕੇ ਨਾਲ ਇਹ ਫੀਸਾਂ ਵਧਾਈਆਂ ਗਈਆਂ ਨੇ, ਇਹ ਸਿੱਧਾ ਉਹਨਾਂ ਬੱਚਿਆਂ ਦੇ ਹੱਕਾਂ ਉੱਪਰ ਡਾਕਾ ਹੋਵੇਗਾ ਜਿਹੜੇ ਕਿ ਆਰਥਿਕ ਮੰਦਹਾਲੀ ਕਾਰਨ ਆਪਣੀ ਪੜ੍ਹਾਈ ਹੈ ਜਿਹੜੀ ਉਹ ਮੈਡੀਕਲ ਫੀਲਡ ਦੇ ਵਿੱਚ ਨਹੀਂ ਕਰ ਸਕਣਗੇ। ਜੀ, ਇਹ ਜਿਹੜੀ ਕੱਲ੍ਹ ਦੀ ਹੜਤਾਲ ਆ ਅਸੀਂ ਡਾਕਟਰਾਂ ਨੇ ਬੜੇ ਤੰਗ ਹੋ ਕੇ ਦਿੱਤੀ ਹੈਗੀ ਆ। ਸਾਡੇ ਕਾਫੀ ਦੇਰ ਤੋਂ ਗਵਰਨਮੈਂਟ ਨਾਲ ਗੱਲ ਚੱਲ ਰਹੀ ਸੀ। ਗਵਰਨਮੈਂਟ ਇੱਕ ਬਿੱਲ ਲੈਣਾ ਚਾਹੁੰਦੀ ਆ, ਕਲੀਨਿਕ ਸਰਵਿਸ ਬਿੱਲ, ਤੇ ਇਹਦੇ ਲਈ 10 ਸਾਲਾਂ ਤੋਂ ਕੁਛ ਹੋਏ। ਸਾਡੇ ਪਹਿਲਾਂ ਬਾਦਲ ਸਾਹਿਬ ਹੁੰਦੇ ਸੀ, ਜਦੋਂ ਮੈਂ ਆਈ ਵਾਸ ਪ੍ਰੈਜ਼ੀਡੈਂਟ, ਉਦੋਂ ਵੀ ਉਹਨਾਂ ਨੂੰ ਸਾਰਾ ਕਨਵਿੰਸ ਕੀਤਾ ਕਿ ਬਿੱਲ ਦੀ ਲੋੜ ਨਹੀਂ ਹੈਗੀ, ਐਂਟੀ ਪੂਅਰ ਹੈਗਾ, ਐਂਟੀ ਡਾਕਟਰਸ ਹੈਗਾ,
ਸੋ ਉਹ ਐਗਰੀ ਕਰ ਗਏ ਸੀ, ਉਹਨਾਂ ਨੇ ਡੈਫਰ ਕਰਤਾ ਸੀ ਬਿੱਲ। ਹੁਣ ਵੀ ਸਾਡੀ ਗਵਰਨਮੈਂਟ ਨਾਲ ਗੱਲਬਾਤ ਚੱਲ ਰਹੀ ਸੀ, ਵੀ ਬੜੀ ਮੀਟਿੰਗਾਂ ਕਾਫੀ ਹੋਈਆਂ, ਬਟ ਗਵਰਨਮੈਂਟ ਨੇ ਵਨ ਸਾਈਡਡ ਇਹ ਆਰਡੀਨੈਂਸ ਲੈ ਆਂਦਾ ਹੈਗਾ। ਇਹਦੇ ਅਗੇਂਸਟ ਸਾਰੇ ਪੰਜਾਬ 'ਚ ਕੱਲ੍ਹ ਸਟ੍ਰਾਈਕ ਕਰ ਰਹੇ, ਸਾਰੇ ਹਸਪੀਟਲ ਬੰਦ ਹੋਣਗੇ, ਜਿੰਨੇ ਵੀ ਪ੍ਰਾਈਵੇਟ ਨਰਸਿੰਗ ਹੋਮਸ ਹੈਗੇ ਉਹ ਸਾਰੇ ਉਹਨਾਂ ਦੀ ਐਮਰਜੈਂਸੀ ਵੀ ਬੰਦ ਹੋਣਗੀਆਂ। ਅਤੇ ਜਿਹੜੇ ਮੈਡੀਕਲ ਕਾਲਜਸ ਹੈਗੇ ਨੇ ਉਹ ਉੱਥੇ ਜਿਵੇਂ ਲੋਕਲ ਮੈਂ ਦੱਸਦਾ CMC ਵਾਲਿਆਂ ਨੇ ਸਾਨੂੰ ਕੋਆਪਰੇਟ ਕਰਨ ਨੂੰ ਤਿਆਰ ਆ, ਜਿੰਨੇ ਚੈਰੀਟੇਬਲ ਹਸਪੀਟਲ ਉਹਨਾਂ ਨੇ ਵੀ ਹਾਂ ਕਰਤੀ ਹੈਗੀ ਆ। DMC ਦਾ ਮੈਨੂੰ ਸ਼ਾਮ ਤੱਕ ਦੱਸਣਗੇ। ਜਿੰਨੇ ਮੇਰੇ ਆਲੇ ਦੁਆਲੇ ਮੇਰਾ ਇੱਕ ਜ਼ੋਨ ਬਣਿਆ ਹੋਇਆ ਜਿਹੜਾ ਇਹ ਮੇਰੇ ਕੋਲ ਹੈਗਾ ਪੰਜਾਬ ਦਾ, ਉਹ ਸਾਰੇ ਜ਼ੋਨ ਜਿੰਨੀਆਂ ਆਲੇ ਦੁਆਲੇ ਡਿਸਪੈਂਸਰੀਆਂ ਜਿਵੇਂ ਖੰਨਾ ਹੋ ਗਿਆ, ਜਗਰਾਓਂ ਹੋ ਗਿਆ, ਅਹਿਮਦਗੜ੍ਹ, ਮਲੇਰਕੋਟਲਾ, ਇਹ ਸਾਰੇ ਮੁੱਲਾਂਪੁਰ, ਖੰਨਾ, ਇਹ ਸਾਰਿਆਂ ਨਾਲ ਸਾਡੀ ਮੀਟਿੰਗ ਹੋ ਗਈ ਹੈ। ਸਾਰੇ ਹਸਪੀਟਲ ਇਹ ਥਾਂ 'ਤੇ ਬੰਦ ਹੋ ਗਏ। ਸੋ ਕਲੀਨਿਕਲ ਐਸਟੈਬਲਿਸ਼ਮੈਂਟ ਐਕਟ ਦਾ ਵਿਰੋਧ ਕੀਤਾ ਜਾ ਰਿਹਾ ਡਾਕਟਰਸ ਵੱਲੋਂ। ਸੋ ਕੀ ਮੰਗਾਂ ਰੱਖੀਆਂ ਜਾ ਰਹੀਆਂ ਨੇ ਡਾਕਟਰਸ ਵੱਲੋਂ ਸਰਕਾਰ ਅੱਗੇ? ਦੇਖੋ ਜੀ, ਇਹ ਐਕਟ ਹੈ ਜਿਹੜਾ ਕਲੀਨਿਕਲ ਐਸਟੈਬਲਿਸ਼ਮੈਂਟ ਐਕਟ, ਇਸ ਸੰਬੰਧੀ ਆਪਾਂ ਪਹਿਲਾਂ ਵੀ ਚਰਚਾ ਕੀਤੀ ਸੀ ਕਿ ਜਿਹੜੀ ਸਰਕਾਰ ਆ ਹੁਣ ਪੈਣੀ ਨਜ਼ਰ ਆ ਜਿਹੜੀ ਉਹ ਪ੍ਰਾਈਵੇਟ ਹਸਪੀਟਲਾਂ ਉੱਪਰ ਰੱਖੀ ਗਈ, ਜਿਨ੍ਹਾਂ ਵੱਲੋਂ ਕਈ ਵਾਰ ਜਿਹੜੇ ਹੈਗੇ ਨੇ ਖਰਚੇ ਆ ਜਿਹੜੇ ਉਹ ਵੱਡੇ ਰੂਪ ਦੇ ਵਿੱਚ ਆਮ ਲੋਕਾਂ ਤੋਂ ਭਰਵਾਏ ਜਾਂਦੇ ਨੇ। ਸੋ ਕਿਤੇ ਨਾ ਕਿਤੇ ਇਹ ਐਕਟ ਜੀ ਆਪਾਂ ਜਿਹੜਾ ਪਾਸ ਕੀਤਾ ਜਾ ਰਿਹਾ ਇਹਦੀ ਗੱਲ ਕਰੀਏ ਤਾਂ ਇਹ ਆਮ ਲੋਕਾਂ ਵਾਸਤੇ ਬਹੁਤ ਹੀ ਲਾਹੇਵੰਦ ਹੈ, ਕਿਉਂਕਿ ਇਹਦੇ ਵਿੱਚ ਸਿੱਧਾ ਫਾਇਦਾ ਆਮ ਮਰੀਜ਼ਾਂ ਨੂੰ ਹੋਣਾ ਜਿਹੜੇ ਕਿ ਇਹਨਾਂ ਹਸਪਤਾਲਾਂ ਦੇ ਵਿੱਚ ਸੇਵਾਵਾਂ ਲੈਂਦੇ ਆ, ਕਿਉਂਕਿ ਹਸਪੀਟਲ ਨੂੰ ਜਿਹੜੇ ਖਰਚੇ ਆ ਉਹ ਨਿਰਧਾਰਿਤ ਕਰ ਦਿੱਤੇ ਜਾਣਗੇ। ਇਸ ਦੇ ਨਾਲ ਹਸਪੀਟਲ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹਦੇ ਵਿੱਚ ਜਿਹੜਾ ਇਹ ਵਾਧਾ ਕਰ ਦਿੱਤਾ ਜਾਵੇਗਾ। ਜਿਸ ਤਰੀਕੇ ਨਾਲ ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਆਮ ਲੋਕਾਂ ਦੇ ਸਿਹਤ ਸੰਬੰਧੀ ਜਿਹੜੇ ਰਿਕਾਰਡ ਆ ਉਹ ਹਸਪੀਟਲ ਨੂੰ ਰੱਖਣਾ ਪੈਣਾ, ਤੇ ਨਾਲ ਹੀ ਐਮਰਜੈਂਸੀ ਦੇ ਵਿੱਚ ਆਏ ਹੋਏ ਮਰੀਜ਼ਾਂ ਨੂੰ ਫਸਟ ਏਡ ਦੇਣ ਤੋਂ ਬਾਅਦ ਹੀ ਰੈਫਰ ਕੀਤਾ ਜਾ ਸਕੇਗਾ। ਸੋ ਇਸ ਤਰ੍ਹਾਂ ਦੇ ਕਈ ਹੋਰ ਜਿਹੜੇ ਇਸ ਅਧੀਨ ਫੈਸਲੇ ਆਉਂਦੇ ਆ ਜਿਹੜੇ ਕਿ ਪੰਜਾਬ ਸਰਕਾਰ ਇਸ ਐਕਟ ਦੇ ਹਿਸਾਬ ਨਾਲ ਲੈ ਸਕਦੀ ਹੈ, ਪਰ ਪ੍ਰਾਈਵੇਟ ਹਸਪੀਟਲ ਆ ਜਿਹੜੇ ਉਹ ਆਪਣੇ ਆਪ ਨੂੰ ਇਸ ਦੇ ਵਿੱਚ ਇਨਸਿਕਿਉਰ ਫੀਲ ਕਰ ਰਹੇ ਨੇ, ਤੇ ਉਹਨਾਂ ਵੱਲੋਂ ਇਹ ਹੜਤਾਲ ਕਰਕੇ ਰੋਸ ਜਤਾਇਆ ਜਾ ਰਿਹਾ ਕਿ ਸਰਕਾਰ ਜਿਹੜੀ ਆ ਉਹਨਾਂ ਉੱਪਰ ਕਿਸੇ ਕਿਸਮ ਦਾ ਸਿੱਧਾ ਕੰਟਰੋਲ ਆ ਜਿਹੜਾ ਉਹ ਨਾ ਰੱਖੇ ਤੇ ਉਹਨਾਂ ਨੂੰ ਖੁੱਲੇ ਰੂਪ ਦੇ ਵਿੱਚ ਆਪਣਾ ਕੰਮ ਕਰਨ ਦੇਵੇ। ਸੋ ਇਸ ਵਿਰੋਧ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਜੋ ਪ੍ਰਾਈਵੇਟ ਹਸਪੀਟਲ ਨੇ ਉਹ ਬੰਦ ਰਹਿਣਗੇ ਤੇ ਕਿਸੇ ਕਿਸਮ ਦੀ ਕੋਈ ਜਿਹੜੀ ਐਮਰਜੈਂਸੀ ਸੇਵਾ ਉਹਨਾਂ ਵੱਲੋਂ ਉਹ ਨਹੀਂ ਦਿੱਤੀ ਜਾਵੇਗੀ। ਜੀ, ਦਲਜੀਤ ਦੋਸਾਂਝ ਦੀ ਫਿਲਮ ਪੰਜਾਬ 84 ਜੋ ਕਿ 2014 ਦੇ ਵਿੱਚ ਰਿਲੀਜ਼ ਹੋਈ ਸੀ, ਉਸ ਦੇ ਗੀਤ ਰੰਗਰੂਟ ਨੂੰ ਲੈ ਕੇ ਕਾਂਗਰਸੀ ਆਗੂ ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਇਹ ਜਿਹੜਾ ਗੀਤ ਹੈ ਨੌਜਵਾਨਾਂ ਨੂੰ ਇਸ ਗੀਤ ਰਾਹੀਂ ਭੜਕਾਇਆ ਜਾ ਰਿਹਾ ਤੇ ਖਾਲਿਸਤਾਨ ਦੀ ਇਹ ਗੀਤ ਹਮਾਇਤ ਕਰਦਾ ਹੈ। ਇਸ ਦੇ ਸੰਦਰਭ ਦੇ ਵਿੱਚ ਦਲਜੀਤ ਦੋਸਾਂਝ ਨੇ ਲੋਕਾਂ ਅੱਗੇ ਬੇਨਤੀ ਕੀਤੀ ਹੈ, ਉਹਨਾਂ ਲੋਕਾਂ ਨੂੰ ਕੁਐਸਚਨ ਕੀਤਾ ਹੈ ਕਿ ਕੀ ਨੈਸ਼ਨਲ ਅਵਾਰਡ ਜੇਤੂ ਫਿਲਮ ਜੋ ਕਿ 2014 ਦੇ ਵਿੱਚ ਰਿਲੀਜ਼ ਹੋਈ, ਕਿ ਜਿਹੜਾ ਰੰਗਰੂਟ ਗਾਣਾ ਗਾਇਆ ਗਿਆ ਉਹਨਾਂ ਵੱਲੋਂ, ਕਿ ਲੋਕਾਂ ਨੂੰ ਇਹ ਗਲਤ ਲੱਗਦਾ ਹੈ ਕਿ ਵਾਕਈ ਇਹ ਨੌਜਵਾਨਾਂ ਨੂੰ ਭੜਕਾਉਂਦਾ ਹੈ। ਤੇ ਤੁਸੀਂ ਦੋਸਾਂਝ ਸਾਹਿਬ ਕਹਿ ਰਹੇ ਹੋ ਸਾਡੇ ਨੌਜਵਾਨਾਂ ਨੂੰ ਵੀ ਮੋਢੇ ਤੇ ਕਹੀ ਦੀ ਥਾਂ ਬੰਦੂਕ ਰੱਖ ਲਓ, ਰੰਗਰੂਟ ਬਣ ਜਾਓ। ਫਸਟ ਆਫ ਆਲ ਤਾਂ ਮੈਂ ਇਹ ਦੱਸਾਂ ਜੀ ਕਿ ਜਿਹੜਾ ਗਾਣਾ ਮੈਂ ਗਾ ਕੇ ਪਾਇਆ ਸੋਸ਼ਲ ਮੀਡੀਆ ਤੇ, ਇਹ ਕੋਈ ਗਾਣਾ ਨਵਾਂ ਨਹੀਂ ਹੈ। ਇਹ 2014 ਚ ਫਿਲਮ ਰਿਲੀਜ਼ ਹੋਈ ਸੀ ਪੰਜਾਬ 1984, ਉਹਦੇ ਵਿੱਚ ਇਹ ਗਾਣਾ ਗਾਇਆ ਗਿਆ ਸੀ। ਇੰਡੀਅਨ ਗਵਰਨਮੈਂਟ ਸੈਂਸਰ ਬੋਰਡ ਵੱਲੋਂ ਇਹ ਫਿਲਮ ਪਾਸ ਹੈ। ਉਹਦਾ ਹਰ ਇੱਕ ਸੀਨ, ਉਹਦਾ ਹਰ ਇੱਕ ਗਾਣਾ ਪਾਸ ਹੋ ਕੇ ਥੀਏਟਰ ਦੇ ਵਿੱਚ ਚੱਲਿਆ, ਹਰ ਪੰਜਾਬੀ ਚੈਨਲ ਦੇ ਉੱਤੇ ਚੱਲਿਆ। ਫਿਲਮ ਪੰਜਾਬ 1984 ਨੂੰ ਇੰਡੀਆ ਵੱਲੋਂ ਨੈਸ਼ਨਲ ਅਵਾਰਡ ਪ੍ਰਾਪਤ ਹੈ। ਸੋ ਜਿਹੜੀ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਿਆ ਹੋਵੇ, ਅੱਜ ਉਸ ਬਿਹਾਫ ਤੇ ਕਿੱਦਾਂ ਪਰਚਾ ਦਰਜ ਹੋ ਸਕਦਾ, ਮੈਨੂੰ ਸ਼ਾਇਦ ਉਸ ਗੱਲ ਦਾ ਨਹੀਂ ਪਤਾ। ਤੁਸੀਂ ਆਪਣੀ ਰਾਏ ਜ਼ਰੂਰ ਦਿਓ। ਜੀ ਬਰਾੜ ਜੀ, ਦਲਜੀਤ ਵੱਲੋਂ ਇਹੀ ਕੁਐਸਚਨ ਕੀਤਾ ਗਿਆ ਪੂਰੇ ਸੰਸਾਰ ਭਰ ਦੇ ਵਿੱਚ ਜਿੱਥੇ ਪੰਜਾਬੀ ਰਹਿੰਦੇ ਆ ਕਿ ਕੀ ਇਸ ਗੀਤ ਦੇ ਸੰਦਰਭ ਦੇ ਵਿੱਚ ਉਹਨਾਂ ਦੇ ਉੱਤੇ ਪਰਚਾ ਹੋਣਾ ਚਾਹੀਦਾ ਹੈ? ਜੀ ਹਰਜਿੰਦ, ਬਿਲਕੁਲ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਇਹ ਮਾਮਲਾ ਸੋਸ਼ਲ ਮੀਡੀਆ ਦੇ ਵਿੱਚ ਚਰਚਾ ਦੇ ਵਿੱਚ ਬਣਿਆ ਹੋਇਆ। ਲਗਾਤਾਰ ਰਵਨੀਤ ਬਿੱਟੂ ਵੱਲੋਂ ਇਸ ਸੰਬੰਧੀ ਜਿਹੜੇ ਸਵਾਲ ਆ ਉਹ ਖੜੇ ਕੀਤੇ ਜਾ ਰਹੇ ਨੇ, ਜਿਹਦੇ ਵਿੱਚ ਦਲਜੀਤ ਦੋਸਾਂਝ ਅਤੇ ਜੈਜੀ ਬੀ ਦੇ ਕੁਝ ਗਾਣਿਆਂ ਦੇ ਉੱਪਰ ਉਹਨਾਂ ਵੱਲੋਂ ਉਂਗਲ ਚੁੱਕੀ ਗਈ ਸੀ, ਤੇ ਹੁਣ ਦਲਜੀਤ ਦੋਸਾਂਝ ਵੱਲੋਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋਏ ਇਸ ਸੰਬੰਧੀ ਆਮ ਲੋਕਾਂ ਦੀ ਕਚਹਿਰੀ ਦੇ ਵਿੱਚ ਇਹ ਮਾਮਲਾ ਲੈ ਕੇ ਆਂਦਾ। ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਫਿਲਮ ਹੈ ਜਿਹੜੀ 2014 ਦੇ ਵਿੱਚ ਰਿਲੀਜ਼ ਹੋਈ ਹੈ, ਤੇ ਇਸ ਫਿਲਮ ਦਾ ਗੀਤ ਹੈ ਜਿਹੜਾ ਉਹ ਸੈਂਸਰ ਵੱਲੋਂ ਪਾਸ ਕੀਤਾ ਗਿਆ। ਪੂਰੀ ਫਿਲਮ ਹੈ ਸੈਂਸਰ ਵੱਲੋਂ ਪਾਸ ਹੋ ਕੇ ਫੇਰ ਹੀ ਸਿਨੇਮਾ ਘਰਾਂ ਦੇ ਵਿੱਚ ਲੱਗੀ ਹੈ। ਤੇ ਇਸ ਤੋਂ ਜੇ ਆਪਾਂ ਅਗਲੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਇਹ ਵੀ ਦਲੀਲ ਹੈ ਜਿਹੜੀ ਦਿੱਤੀ ਗਈ ਹੈ ਕਿ ਇਹ ਫਿਲਮ ਨੈਸ਼ਨਲ ਅਵਾਰਡ ਵੀ ਜਿੱਤ ਚੁੱਕੀ ਹੈ, ਜਿਸ ਕਾਰਨ ਜਿਹੜਾ ਹੈਗਾ ਇਸ ਤੇ ਗੀਤ ਤੇ ਉਂਗਲ ਚੁੱਕਣੀ ਕਿਤੇ ਨਾ ਕਿਤੇ ਜਾਇਜ਼ ਨਹੀਂ ਆ। ਸੋ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਦਲਜੀਤ ਦੋਸਾਂਝ ਵੱਲੋਂ ਖੜੇ ਕੀਤੇ ਗਏ ਸਵਾਲ ਦਾ ਜਵਾਬ ਆ ਜਿਹੜਾ ਉਹ ਰਵਨੀਤ ਬਿੱਟੂ ਕਿਸ ਤਰ੍ਹਾਂ ਦਿੰਦੇ ਆ। ਜੀ ਰੁਕ ਕਰਦੇ ਹਾਂ ਅਗਲੀ ਖਬਰ ਦਾ। ਮਾਨਸਾ ਜ਼ਿਲ੍ਹੇ ਦੇ ਸ਼ਹੀਦ ਗੁਰਤੇਜ ਸਿੰਘ ਦੇ ਪਿੰਡ ਵੀਰੇਵਾਲ ਡੋਗਰਾ ਦੇ ਸਕੂਲ ਦਾ ਨਾਮ ਉਹਨਾਂ ਦੇ ਨਾਂ ਤੇ ਰੱਖਿਆ ਜਾ ਰਿਹਾ। ਪਿੰਡ ਵਾਸੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਗੁਰਤੇਜ ਸਿੰਘ ਨੂੰ ਸ਼ਰਧਾਂਜਲੀ ਦੇ ਰੂਪ ਵਜੋਂ ਇਸ ਸਕੂਲ ਦਾ ਨਾਮ ਰੱਖਿਆ ਜਾ ਰਿਹਾ। ਜੋ ਸਰਕਾਰ ਨੇ ਸ਼ਹੀਦ ਦੇ ਨਾਂ ਤੇ ਸਕੂਲ ਦਾ ਨਾਮ ਰੱਖਿਆ ਜੀ, ਅਸੀਂ
ਸਾਡੀਆਂ ਜੋ ਯਾਦਾਂ ਹਨ ਉਹ ਸਕੂਲ ਦੇ ਨਾਮ ਤੇ ਸਾਨੂੰ ਇਹ ਵਧੀਆ ਲੱਗੂਗਾ ਵੀ ਉਹਨਾਂ ਦੀ ਸਾਡੀ ਯਾਦ ਸਾਨੂੰ ਯਾਦ ਆਉਂਦੀ ਰਹੂਗੀ। ਇੱਕ ਹੀ ਲੜਕਾ, ਤਿੰਨਾਂ ਦੇ ਵਿੱਚੋਂ ਇੱਕ ਹੀ ਲੜਕਾ ਰੁਜ਼ਗਾਰ ਤੇ ਸੀ ਜੋ ਕਿ ਸ਼ਹੀਦ ਹੋ ਗਿਆ ਹੈ। ਦੂਸਰੇ ਲੜਕਿਆਂ ਨੂੰ, ਉਹਨਾਂ ਦੇ ਦੂਸਰੇ ਲੜਕਿਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਕਿ ਉਹਨਾਂ ਦਾ ਜੋ ਘਰ ਦਾ ਹੈ ਨਿਰਵਾਹ ਠੀਕ ਤਰ੍ਹਾਂ ਚੱਲ ਸਕੇ। ਪਰਿਵਾਰ ਗਰੀਬ ਹੈ, ਕੋਈ ਖਾਸ ਉਹਨਾਂ ਕੋਲੇ ਜ਼ਮੀਨ ਨਹੀਂ ਹੈ, 2-2.5 ਕਿੱਲੇ ਹੀ ਜ਼ਮੀਨ ਹੈ। ਸੋ ਵੱਧ ਤੋਂ ਵੱਧ ਉਹਨਾਂ ਦੀ ਜੋ ਹੈ ਮਦਦ ਕੀਤੀ ਜਾਵੇ। ਠੀਕ ਜੀ, ਕਹਿੰਦੇ ਅਸੀਂ ਤਾਂ ਠੀਕ ਹੈ। ਅਸੀਂ ਤਾਂ ਕਹਿੰਦੇ ਬਹੁਤ ਵਧੀਆ ਤਰੱਕੀਆਂ ਆਈਆਂ ਮੇਰੇ ਕੋਲ। ਮੈਂ ਤਾਂ ਪੁੱਤ ਦੇਤਾ ਜੀ ਸ਼ਹੀਦ ਕਰਕੇ। ਮੈਂ ਬੱਚਿਆਂ ਬਾਰੇ ਸੋਚਦੀ ਹਾਂ ਜੀ, ਗਾ ਮੇਰੇ ਬੱਚਿਆਂ ਬਾਰੇ ਸਰਕਾਰ ਸੋਚੇ ਮੇਰੇ ਬੱਚਿਆਂ ਬਾਰੇ ਤੇ ਮੇਰੇ ਦਿਨ ਸੌਖੇ ਟੱਪ ਜਾਣਗੇ। ਮੈਂ ਬੱਚਿਆਂ ਬਾਰੇ ਹੀ ਮੰਗ ਸਰਕਾਰੀ ਨੌਕਰੀ ਮਿਲ ਜਾਣ ਮੇਰੇ ਬੱਚਿਆਂ ਨੂੰ, ਚਲੋ ਮੈਂ ਵੀ ਦਿਨ ਸੌਖੇ ਕੱਟ ਲਾਂਗੀ ਜੀ। ਪਿਛਲੇ ਤਾਂ ਜਿਹੋ ਜਿਹੇ ਹਾਲਾਤ ਸੀ ਜੀ ਬਰਾੜ ਜੀ, ਬੜੀ ਮੰਦਭਾਗੀ ਘਟਨਾ ਵਾਪਰੀ ਸੀ ਕਿ ਪੰਜਾਬ ਦੇ 4 ਨੌਜਵਾਨ ਸ਼ਹੀਦ ਹੋਏ ਸਨ। ਸੋ ਇੱਕ ਇਹ ਅਸਹਿ ਦਰਦ ਹੈ, ਪਰ ਜੇ ਸ਼ਹੀਦਾਂ ਦੇ ਨਾਮ ਤੇ ਪਿੰਡਾਂ ਜਾਂ ਸੜਕਾਂ ਜਾਂ ਸਕੂਲਾਂ ਦੇ ਨਾਂ ਰੱਖੇ ਜਾਣ ਸੋ ਉਹਨਾਂ ਦੀ ਯਾਦ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੂਰੀ ਜ਼ਿੰਦਗੀ ਭਰ ਲਈ ਤਾਜ਼ਾ ਰੱਖਿਆ ਜਾ ਸਕਦਾ ਹੈ। ਜੀ ਹਰਜਿੰਦ, ਬਿਲਕੁਲ ਜਿਸ ਤਰੀਕੇ ਦਾ ਫੈਸਲਾ ਸਰਕਾਰ ਵੱਲੋਂ ਲਿਆ ਗਿਆ ਇਹ ਵਾਕਿਆ ਹੀ ਸਰਾਹਨਾਪੂਰਨ ਹੈ, ਕਿਉਂਕਿ ਅਸੀਂ ਉਸ ਮਾਂ ਨੂੰ ਜਿਹੜਾ ਉਹਦਾ ਪੁੱਤ ਹੈ ਉਹ ਤਾਂ ਵਾਪਸ ਨਹੀਂ ਦੇ ਸਕਦੇ, ਪਰ ਉਸ ਦੇ ਨਾਮ ਨੂੰ ਸਨਮਾਨ ਦੇ ਕੇ ਜਿਸ ਤਰੀਕੇ ਨਾਲ ਇਹ ਜਿਹੜਾ ਸਕੂਲ ਦਾ ਨਾਮ ਰੱਖਿਆ ਜਾ ਰਿਹਾ ਇਹ ਕਿਤੇ ਨਾ ਕਿਤੇ ਉਸ ਪਰਿਵਾਰ ਵਾਸਤੇ ਜਾਂ ਉਸ ਪਿੰਡ ਵਾਸਤੇ ਵਾਕਿਆ ਹੀ ਸਨਮਾਨ ਵਾਲੀ ਗੱਲ ਹੈ ਕਿ ਉਸ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਹੈ ਜਿਹੜੀ ਉਹ ਇਸ ਤਰੀਕੇ ਨਾਲ ਦਿੱਤੀ ਜਾ ਸਕਦੀ ਹੈ। ਸੋ ਇਹ ਫੈਸਲਾ ਜਿਹੜਾ ਲਿਆ ਗਿਆ ਤਾਂ ਇਹ ਬਹੁਤ ਹੀ ਸਰਾਹਨਾਯੋਗ ਹੈ। ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਅਜਿਹੇ ਮਾਸਕ ਬਣਾਏ ਜਾ ਰਹੇ ਨੇ ਜੋ ਕਿ ਈਕੋ ਫ੍ਰੈਂਡਲੀ ਨੇ ਤੇ ਵਾਸ਼ੇਬਲ ਨੇ। ਲੋਕਾਂ ਦੇ ਵਿੱਚ ਇਹ ਇੱਕ ਖਿੱਚ ਦਾ ਕੇਂਦਰ ਬਣੇ ਹੋਏ ਨੇ ਤੇ ਲੋਕਾਂ ਵੱਲੋਂ ਇਸ ਦੀ ਕਾਫੀ ਡਿਮਾਂਡ ਕੀਤੀ ਜਾ ਰਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਾਲਜ ਆਫ ਕਮਿਊਨਿਟੀ ਸਾਇੰਸ ਵਿਖੇ ਇਨੇ ਦਿਨੀ ਜੋਰਾਂ ਸ਼ੋਰਾਂ ਦੇ ਨਾਲ ਈਕੋ ਫ੍ਰੈਂਡਲੀ ਮਾਸਕ, ਗਲਫਸ ਅਤੇ ਸ਼ੀਲਡ ਆਦਿ ਬਣਾਈਆਂ ਜਾ ਰਹੀਆਂ ਨੇ। ਵਿਭਾਗ ਵੱਲੋਂ 5000 ਤੋਂ ਵੱਧ ਵੱਖ-ਵੱਖ ਡਿਜ਼ਾਈਨ ਦੇ ਮਾਸਕ ਹੁਣ ਤੱਕ ਤਿਆਰ ਕਰਕੇ ਵੇਚੇ ਜਾ ਚੁੱਕੇ ਨੇ। ਲੋਕਾਂ ਦੀ ਇਹ ਮਾਸਕ ਪਹਿਲੀ ਪਸੰਦ ਇਸ ਕਰਕੇ ਬਣ ਰਹੀ ਹੈ ਕਿਉਂਕਿ ਇਹ ਇਕੋ ਫ੍ਰੈਂਡਲੀ ਨੇ, ਧੋ ਕੇ ਮੁੜ ਵਰਤਣਯੋਗ ਨੇ, ਕਾਟਨ ਦੇ ਹੋਣ ਕਰਕੇ ਬੇਹੱਦ ਹਲਕੇ ਨੇ, ਇੱਥੋਂ ਤੱਕ ਕਿ 3 ਤਹਿਾਂ ਹੋਣ ਕਰਕੇ ਇਹ ਸੁਰੱਖਿਅਤ ਵੀ ਨੇ। ਕਾਲਜ ਆਫ ਕਮਿਊਨਿਟੀ ਸਾਇੰਸ ਦੀ ਡੀਨ ਨੇ ਦੱਸਿਆ ਕਿ ਉਹਨਾਂ ਵੱਲੋਂ ਆਨਲਾਈਨ ਸੈਸ਼ਨ ਲਗਾ ਕੇ ਮਹਿਲਾਵਾਂ ਨੂੰ ਇਹ ਮਾਸਕ ਬਣਾਉਣ ਦੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਆਤਮ ਨਿਰਭਰ ਬਣ ਸਕਣ। ਅਸਲ ਵਿੱਚ ਐਂ ਸੀਗਾ ਕਿ ਸਾਡੇ ਕੋਲ ਪ੍ਰੋਜੈਕਟ ਸੀਗਾ ਐਕ੍ਰਿਪ ਆਲ ਇੰਡੀਆ ਕੋਆਰਡੀਨੇਟਡ ਰਿਸਰਚ ਪ੍ਰੋਜੈਕਟ ਤੇ 2009 ਦੇ ਵਿੱਚ ਅਸੀਂ ਸ਼ੁਰੂ ਕੀਤਾ ਸੀਗਾ। ਅਸੀਂ ਬਣਾਉਂਦੇ ਸੀਗੇ ਮਾਸਕਸ ਤੇ ਗਲਵਸ ਫਾਰਮਰਸ ਵਾਸਤੇ ਤੇ ਅਸੀਂ ਕਿਸਾਨ ਮੇਲੇ ਤੇ ਵੇਚਦੇ ਵੀ ਸੀਗੇ, ਪਰ ਉਹ ਸੀਗੇ ਸਿੰਗਲ ਲੇਅਰਡ ਸੀਗੇ। ਪਰ ਕੋਵਿਡ ਕਰਕੇ ਜਿਸ ਤਰ੍ਹਾਂ ਕਿ ਹੋਰ ਇੱਕ ਨੀਡ ਰਾਈਜ਼ ਹੋਈ ਤੇ ਅਸੀਂ ਫਿਰ ਹੁਣ ਜਿਹੜੇ ਮਾਸਕ ਜਿਹੜੇ ਨੇ ਉਹ ਡਬਲ ਲੇਅਰਡ ਬਣਾ ਰਹੇ ਹਾਂ ਤੇ ਈਵਨ 3 ਲੇਅਰਸ ਵੀ ਬਣਾ ਰਹੇ ਹਾਂ ਤੇ ਪਲੀਟਡ ਮਾਸਕਸ ਬਣਾ ਰਹੇ ਹੈਗੇ ਆ ਤੇ ਗਲਵਸ ਵੀ ਬਣਾ ਰਹੇ ਹਾਂ ਤੇ ਸ਼ੀਲਡਸ ਸ਼ੁਰੂ ਨਵੀਆਂ ਕੀਤੀਆਂ ਨੇ ਤੇ ਲੋੜ ਦੇ ਮੁਤਾਬਕ ਅਸੀਂ ਹੁਣ ਬੱਚਿਆਂ ਦੇ ਵਾਸਤੇ ਵੀ ਜਿਹੜੇ ਮਾਸਕ ਨੇ ਉਹ ਵੀ ਸ਼ੁਰੂ ਕਰਤੇ ਹੈਗੇ। ਕੋਰੋਨਾ ਵਾਇਰਸ ਕਾਰਨ ਬੜੇ ਹਾਲਾਤਾਂ ਨਾਲ ਹਸਪਤਾਲ ਵਾਲੇ ਮਾਸਕ ਰੀਯੂਜ਼ੇਬਲ ਨਹੀਂ ਸਨ, ਸੋ ਹੁਣ ਈਕੋ ਫ੍ਰੈਂਡਲੀ ਮਾਸਕ ਨਾਲ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੇਗੀ। ਹਰਜਿੰਦ ਕੌਰ ਮੰਗਟ, ਇੰਡੋਸ ਟੀਵੀ, ਆਸਟ੍ਰੇਲੀਆ। ਬਹੁਤ ਹੀ ਚੰਗਾ ਉਪਰਾਲਾ ਜੀ ਖੇਤੀਬਾੜੀ ਯੂਨੀਵਰਸਿਟੀ ਦਾ, ਜਿਨ੍ਹਾਂ ਵੱਲੋਂ ਈਕੋ ਫ੍ਰੈਂਡਲੀ ਮਾਸਕ ਬਣਾਏ ਜਾ ਰਹੇ ਨੇ ਜਿਹੜੇ ਕਿ ਵਾਸ਼ੇਬਲ ਵੀ ਨੇ। ਸੋ ਲੋਕਾਂ ਦੇ ਵਿੱਚ ਭਾਰੀ ਡਿਮਾਂਡ ਹੈ। ਜੀ ਹਰਜਿੰਦ, ਬਿਲਕੁਲ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਜਿਸ ਤਰੀਕੇ ਨਾਲ ਆਪਾਂ ਗੱਲ ਕਰੀਏ ਤਾਂ ਜਿਹੜੀ ਮਾਸਕ ਦੀ ਡਿਮਾਂਡ ਆ ਜਿਹੜੀ ਬਹੁਤ ਜ਼ਿਆਦਾ ਵੱਧ ਗਈ ਸੀ ਇਸ ਕਰੋਨਾ ਮਹਾਮਾਰੀ ਦੇ ਦੌਰਾਨ ਤੇ ਲਗਾਤਾਰ ਲੋਕਾਂ ਵੱਲੋਂ ਜਿਹੜਾ ਇਹ ਵੀ ਕਿਹਾ ਜਾ ਰਿਹਾ ਸੀ ਕਿ ਜਿਹੜੇ ਆਪਣੇ ਮਾਸਕ ਆ, ਪੁਰਾਣੇ ਮਾਸਕ ਆ, ਉਹਨਾਂ ਨੂੰ ਜਲਾ ਲਿੱਤਾ ਜਾਵੇ ਕਿਉਂਕਿ ਇਹ ਮਾਸਕ ਨੇ ਜਿਹੜੇ ਇਹ ਸਾਡੇ ਵਾਤਾਵਰਨ ਨੂੰ ਦੂਸ਼ਿਤ ਕਰਦੇ ਆ ਕਿਉਂਕਿ ਇਹ ਜਿਹੜੇ ਖਤਮ ਨਹੀਂ ਹੁੰਦੇ ਆ। ਸੋ ਜਿਸ ਤਰੀਕੇ ਦਾ ਉਪਰਾਲਾ ਯੂਨੀਵਰਸਿਟੀ ਵੱਲੋਂ ਕੀਤਾ ਗਿਆ ਕਿ ਇਹ ਮਾਸਕ ਇਕੋ ਫ੍ਰੈਂਡਲੀ ਨੇ ਦੇ ਨਾਲ ਇਹਨਾਂ ਨੂੰ ਦੁਬਾਰਾ ਯੂਜ਼ ਕੀਤਾ ਜਾ ਸਕਦਾ ਤੇ ਇਹ ਆਮ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਖਿੱਚ ਦਾ ਕੇਂਦਰ ਬਣੇ ਹੋਏ ਆ। ਆਮ ਲੋਕਾਂ ਵੱਲੋਂ ਇਹਨਾਂ ਦੀ ਡਿਮਾਂਡ ਆ ਜਿਹੜੀ ਉਹ ਬਹੁਤ ਕੀਤੀ ਜਾ ਰਹੀ ਹੈ ਤੇ ਪ੍ਰਾਈਵੇਟ ਤੌਰ ਤੇ ਵੀ ਜੇ ਆਪਾਂ ਗੱਲ ਕਰੀਏ ਤਾਂ ਬਾਹਰ ਵੀ ਜਿਹੜਾ ਇਹਨਾਂ ਵੱਲੋਂ ਜਿਹੜਾ ਇਹ ਮਾਸਕ ਆ ਉਹ ਦਿੱਤੇ ਜਾ ਰਹੇ ਨੇ। ਜੀ ਗੱਲ ਕਰਦੇ ਜੀ ਆਸਟ੍ਰੇਲੀਆ ਦੀ। ਆਸਟ੍ਰੇਲੀਆ ਦੇ ਵਿੱਚ ਡਿਫੈਂਸ ਫੋਰਸ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਟਿਕਟੌਕ ਨੂੰ ਬੰਦ ਕੀਤਾ ਜਾਵੇਗਾ। ਸਾਈਬਰ ਅਟੈਕ ਜੋ ਆਸਟ੍ਰੇਲੀਆ ਦੇ ਵਿੱਚ ਹੋਇਆ ਸੀ ਉਸ ਦੀ ਸਿਕਿਉਰਿਟੀ ਨੂੰ ਲੈ ਕੇ ਆਸਟ੍ਰੇਲੀਆ ਦੀ ਡਿਫੈਂਸ ਫੋਰਸ ਵੱਲੋਂ ਫੈਸਲਾ ਲਿਆ ਗਿਆ ਕਿ ਟਿਕਟੌਕ ਨੂੰ ਬੈਨ ਕੀਤਾ ਜਾਵੇ ਆਸਟ੍ਰੇਲੀਆ ਦੇ ਵਿੱਚ। ਸੋ ਬਿਲਕੁਲ ਬਰਾੜ ਜੀ, ਇਹ ਜਿਹੜਾ ਟਿਕਟੌਕ ਕਾਫੀ ਫੇਮਸ ਐਪ ਹੈ ਪੂਰੇ ਸੰਸਾਰ ਭਰ ਦੇ ਵਿੱਚ, ਜਿੱਥੇ ਕਈ ਲੋਕ ਇਸ ਦੇ ਵਿੱਚ ਆਪਣੇ ਟੈਲੈਂਟ ਨੂੰ ਪੇਸ਼ ਕਰ ਰਹੇ ਨੇ, ਉੱਥੇ ਕਈ ਲੋਕ ਅਜਿਹੇ ਵੀ ਨੇ ਜੋ ਵਲਗੈਰਿਟੀ ਫੈਲਾ ਰਹੇ ਨੇ। ਦਰਸ਼ਕਾਂ ਨੂੰ ਦੱਸ ਦਈਏ ਕਿ USA ਦੇ ਵਿੱਚ ਵੀ
ਟਿਕਟੌਕ ਨੂੰ ਬੈਨ ਕਰ ਦਿੱਤਾ ਗਿਆ। ਕੀ ਭਾਰਤ ਦੇ ਵਿੱਚ ਵੀ ਅਜਿਹਾ ਕੋਈ ਫੈਸਲਾ ਲਿਆ ਜਾ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ? ਹਰਜਿੰਦਰ, ਦੇਖੋ ਜਿਸ ਤਰੀਕੇ ਨਾਲ ਭਾਰਤ ਦੇ ਵਿੱਚ ਚੀਨੀ ਸਮਾਨ ਦੀ ਜਿਹੜੀ ਲਗਾਤਾਰ ਵਿਰੋਧ ਕੀਤਾ ਜਾ ਰਿਹਾ, ਲੋਕਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਚਾਈਨਾ ਦੇ ਸਮਾਨ ਦਾ ਜਿਹੜਾ ਵਿਰੋਧ ਕਰਕੇ ਆਪਣਾ ਜਿਹੜਾ ਵਿਰੋਧ ਆ ਉਹ ਜਤਾਇਆ ਜਾ ਰਿਹਾ, ਤਾਂ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਮ ਲੋਕਾਂ ਦੇ ਵੱਧਦੇ ਵਿਰੋਧ ਨੂੰ ਦੇਖ ਕੇ ਸਰਕਾਰ ਕੋਈ ਇੱਦਾਂ ਦਾ ਫੈਸਲਾ ਲਵੇ। ਪਰ ਇਸ ਸਮੇਂ ਜਿਹੜਾ ਹੈਗਾ ਇੱਦਾਂ ਦੀ ਕੋਈ ਜਿਹੜੀ ਗੱਲ ਆ ਉਹ ਸਾਹਮਣੇ ਨਜ਼ਰ ਨਹੀਂ ਆ ਰਹੀ ਹੈ। ਜੀ, ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਲਈ ਬਰਾੜ ਜੀ। ਸ਼ੁਕਰੀਆ ਜੀ। ਤੇ ਅੰਤ ਵਿੱਚ ਦਰਸ਼ਕਾਂ ਨੂੰ ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਵਰਲਡ ਵਾਈਡ ਅੱਜ ਦੀ ਡੇਟ ਦੇ ਵਿੱਚ ਕਿੰਨੇ ਕੇਸ ਰਜਿਸਟਰ ਕੀਤੇ ਗਏ ਨੇ। ਸੋ ਪੂਰੇ ਸੰਸਾਰ ਭਰ ਦੇ ਵਿੱਚ ਕੇਸ ਨੇ ਜੀ 91,88,362 ਤੇ ਮੌਤਾਂ ਦੀ ਗਿਣਤੀ 4,74,339 ਤੇ ਰਿਕਵਰੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ 49,37,282 ਦਿਖਾਇਆ ਜਾ ਰਿਹਾ। ਉਸ ਤੋਂ ਬਾਅਦ ਕੰਟਰੀ ਵਾਈਜ਼ ਜੇਕਰ ਗੱਲ ਕੀਤੀ ਜਾਵੇ ਤਾਂ USA ਦੇ ਵਿੱਚ ਹੁਣ ਤੱਕ ਕੇਸ 23,88,153 ਆ ਚੁੱਕੇ ਨੇ ਤੇ ਮੌਤਾਂ ਦੀ ਗਿਣਤੀ 1,22,610 ਤੇ ਪਹੁੰਚ ਚੁੱਕੀ ਹੈ। ਦੂਜੇ ਨੰਬਰ ਤੇ ਬ੍ਰਾਜ਼ੀਲ 11,11,348 ਕੇਸ ਆ ਚੁੱਕੇ ਤੇ ਮੌਤਾਂ ਦੀ ਗਿਣਤੀ 51,407 ਹੋ ਚੁੱਕੀ ਹੈ। ਉਸ ਤੋਂ ਬਾਅਦ ਤੀਜੇ ਨੰਬਰ ਤੇ ਰਸ਼ੀਆ ਦੇ ਵਿੱਚ 5,92,280 ਕੇਸ ਤੇ ਮੌਤਾਂ ਦੀ ਗਿਣਤੀ 8,206 ਹੋ ਚੁੱਕੀ ਹੈ। ਚੌਥੇ ਨੰਬਰ ਤੇ ਇੰਡੀਆ ਦੇ ਵਿੱਚ 4,40,450 ਕੇਸ ਆ ਚੁੱਕੇ ਨੇ ਤੇ ਮੌਤਾਂ ਦੀ ਗਿਣਤੀ 14,015 ਹੋ ਚੁੱਕੀ ਹੈ। UK ਪੰਜਵੇਂ ਨੰਬਰ ਤੇ 3,05,299 ਕੇਸ ਰਜਿਸਟਰ ਹੋਏ ਨੇ ਤੇ ਮੌਤਾਂ ਦੀ ਗਿਣਤੀ 42,647 ਦਿਖਾਈ ਜਾ ਰਹੀ ਹੈ। ਸੋ ਇਹ ਸਨ 5 ਟੌਪ ਦੇਸ਼ ਜਿਨ੍ਹਾਂ ਦੇ ਵਿੱਚ ਹਰ ਰੋਜ਼ ਕੇਸਸ ਤੇ ਮੌਤਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਜੇਕਰ ਸਰਕਾਰ ਦੇ ਦਿੱਤੇ ਰੂਲ ਐਂਡ ਰੈਗੂਲੇਸ਼ਨ ਤੇ ਉਹਨਾਂ ਦੀ ਗਾਈਡਲਾਈਨਸ ਦੀ ਅਸੀਂ ਪਾਲਣਾ ਕਰੀਏ, ਆਪਣੀ ਤੇ ਆਲੇ ਦੁਆਲੇ ਦੀ ਸਫਾਈ ਰੱਖੀਏ, ਸ਼ਾਇਦ ਅਸੀਂ ਕੋਰੋਨਾ ਵਾਇਰਸ ਦੇ ਅਸਰ ਨੂੰ ਘੱਟ ਕਰਨ ਦੇ ਵਿੱਚ ਸਹਾਇਕ ਸਿੱਧ ਹੋ ਸਕਦੇ ਹਾਂ। ਸੋ ਇਤਿਹਾਤ ਰੱਖੋ ਜੀ, ਘਰ ਤੋਂ ਬਾਹਰ ਨਾ ਨਿਕਲੋ, ਇਸੇ ਵਿੱਚ ਮਨੁੱਖਤਾ ਦੀ ਭਲਾਈ ਹੈ। ਇਜਾਜ਼ਤ ਦਿਓ, ਧੰਨਵਾਦ।